अस्सलाम वालेकुम जी, मैं हूं फैसल रामे और आप देख रहे हैं सज्जाद जानी ऑफिशियल चैनल को। आज हम वैसे ही बैठे हुए थे तो मैंने कहा यार एक छोटा सा मैसेज मैं आप लोगों को देना चाहता हूं। तो नाज़रीन यार मैंने ये दसो ਤੁਸੀਂ ਕਤਰੀ ਹੋ ਵੀ ਤੁਹਾਡੇ ਖਤ ਆਉਂਦੇ ਮੈਸੇਜ ਆਉਂਦੇ ਕੌਣ ਹੋ ਤੁਸੀਂ ਮੈਸੇਜ ਕਾਹਤੋਂ ਦੇਣਾ ਤੁਹਾਨੂੰ ਲੋਕ ਕਾਪੀ ਕਰਦੇ ਆ ਲੋਕ ਤੁਹਾਡੀ ਬਹੁਤ ਕਿਤੇ ਮੰਨਦੇ ਆ ਤੁਸੀਂ ਇੱਕ ਦਿਨ ਸੀਐਮ ਤਾਂ ਨਹੀਂ ਕਿਤੇ ਵੀ ਇੰਨੇ ਮੈਸੇਜ ਦੇਣਾ मैंने तारफ तो करा रहा हूँ ਤਾਰਫ ਮਤਲਬ ਬਾਕਸ ਭਰਿਆ ਤੁਹਾਡਾ ਮੈਸੇਜਾਂ ਦਾ ਵੀ ਤੂੰ ਹਟਦੇ ਹੀ ਨਹੀਂ ਤਾਰਫ ਕਰਾ ਲਾ ਮੇਰਾ ਭਾਈ ਤੇਰੇ ਕੋਲ ਬੜਾ ਕਿਤੇ ਐਨਲਿਸਟ ਆ ਕੇ ਬੈਠੇ ਆ ਕਰਾ ਲਓ ਤਾਰਫ ਕਰਾ ਚਿਪਸ ਮਸ਼ਹੂਰ ਆ ਤੁਹਾਡੀ ਕਰਾ ਲਓ ਤੁਹਾਨੂੰ ਸਾਰੇ ਹੀ माशाल्लाह जानते हैं, मैं अपना दसना ज़रूरी होता है। और कहने का मकसद ये है कि कॉमेडी भी होती रहती है, काम भी होता रहता है, लेकिन यार अगर हम एक दूसरे की इस्लाह करते रहें प्यार ਚਲੋ ਭਾਲ ਗੱਲ ਤੁਸੀਂ ਕਰੋ ये इंसान की कैटेगरी है कि जब इंसान डैवो च बहते हो तो तुसी ये फील करना अगर तुसी पहलियां लाइनां दे विच हैगे हो, पहलियां सीटां ते हैगे हो VIP ते, तो तुसी अपना AC ठीक करोगे ना तो पिछों सारे ही तुहाडे हल वेख के ਮੈਂ ਬਹੁਤ ਸਫ਼ਰ ਕੀਤਾ ਡੈਵੋ ਚ ਇਸ ਤਰ੍ਹਾਂ ਹੀ ਤੁਸੀਂ ਕਿਤੇ ਪੁੱਠੇ ਐਸੀ ਵਾਲੀ ਚ ਕਰਦੇ ਰਹੇ ਹਨਾ ਡੈਵੋ ਦੇ ਵਿੱਚ ਤੁਸੀਂ ਵੈਸੇ ਹੈਰਾਨ ਕਿ ਤੁਸੀਂ ਤਾਰੋ ਤਾਰੀ ਕਿਤੇ ਫਿਰਦੇ ਰਹੇ ਹੋ यार मेरा पैगाम ले लो यार, ਤੁਹਾਡੀ ਮਿਹਰਬਾਨੀ ਦੇ ਦਿਓ ਭਾਈ। मैं गल कर रहा ਦੇ ਦੇ ਅਮਨ ਦਾ ਪੈਗਾਮ ਦੇ ਕਿ ਦੇ ਤੁਹਾਡੀ ਜਿਹੜੀ ਇਸਲਾਹ ਤੁਹਾਡਾ ਜਿਹੜਾ ਸਿਸਟਮ ਹੈਗਾ ਨਾ ਕਿ ਇੱਕ ਬੰਦਾ ਵੀ ਅੱਛਾ ਹਜ਼ਾਰ ਬੰਦਿਆਂ ਨੂੰ ਤੁਸੀਂ ਸੁਣਾ ਰਹੇ ਹੋ ਨਾ ਆਪਣੀ ਗੱਲ, ਤੇ ਇੱਕ ਬੰਦਾ ਵੀ ਅਗਰ ਸਮਝ ਜਾਏ ਤਾਂ ਸਮਝ ਲਓ ਤੁਸੀਂ ਤੁਹਾਡੀ ਗੱਲ ਦਾ ਮਤਲਬ ਪੂਰਾ ਹੋ ਗਿਆ ਮਕਸਦ ਪੂਰਾ ਹੋ ਗਿਆ। ਬਹੁਤ ਅੱਛੇ ਠੀਕ ਹੈ, ਮੈਂ ਗੱਲ ਕਰ ਰਿਹਾ ਹਾਂ ਕਿ ਕਿਸੇ ਨੂੰ ਯਾਰ ਇਮੋਸ਼ਨਲ ਨਾ ਕਰੋ, ਜਜ਼ਬਾਤੀ ਨਾ ਕਰੋ। ਹਾਏ ਹਾਏ ਠੀਕ ਹੈ, ਸਹੀ ਕਹਿਣ ਦਾ ਮਤਲਬ ਹੈ ਕਿ ਗੇੜਾ ਤੁਹਾਨੂੰ ਪਤਾ ਕੀ ਹੈ? ਸਾਡਾ ਕੌਮੀ ਖੇਡ ਆ, ਹੋਰ ਕੀ ਹੈ? ਕੌਮੀ ਖੇਲ ਸਾਡਾ ਹਾਕੀ ਹੈ। ਨਹੀਂ ਗੇੜਾ ਵੀ ਕੌਮੀ ਖੇਲ ਆ ਭਾਈ ਚੱਪੇ ਚੱਪੇ ਤੇ ਕਦਮ ਕਦਮ ਤੇ ਸਕਿੰਟ ਬਾਅਦ ਅਸੀਂ ਗੇੜਾ ਦੇਨੇ ਇਹਨਾਂ ਦੋਵਾਂ ਤੋਂ ਤਾਂ ਸਮਾਂ ਕਿ ਗਾੜਾ ਵੀ ਮਸ਼ਹੂਰ ਆ ਦੇ ਗੇੜਾ ਆਹੋ ਉਹ ਭਾਜੀ ਪਾਕਿਸਤਾਨ ਦੇ ਤੇ ਮਾਮਲਾਤ ਹੀ ਹੋਰ ਆ। ਜੇ ਲੋਕਾਂ ਦੇ ਕਿਤੇ ਦੂਸਰੇ ਮੁਲਕਾਂ 'ਚ ਬੱਚਾ ਪੈਦਾ ਹੋਈ ਨਾ ਤੇ ਉਹ ਕਹਿੰਦੇ ਸਾਡਾ ਬੱਚਾ ਡਾਕਟਰ ਬਣੇਗਾ, ਸਾਡਾ ਬੱਚਾ ਫਲਾਂ ਬਣੇਗਾ, ਮਿਹਨਤ ਕਰੇਗਾ। ਇੱਥੇ ਬੱਚਾ ਪੈਦਾ ਹੋਈ ਨਾ ਤੇ ਉਹ ਵੇਖ ਕੇ ਕਹਿੰਦੇ ਯਾਰ ਇਹਦੇ ਦੰਦਾਂ 'ਚ ਵਿਰਲਾ ਬੜੀ ਕਿਸਮਤ ਹੋਣੀ ਹੈ। ਪੁੱਠੇ ਲੌਜਿਕ ਬਣਾਏ ਆ ਸਾਡੇ ਨਾ ਫੈਸਲਾਬਾਦ ਦੇ ਵਿੱਚ ਔਰਤਾਂ ਕੀ ਬੱਚੇ ਕੀ ਖੁਸਰੇ ਕੀ ਹਰ ਬੰਦਾ ਹੀ ਜੌਲੀ ਹੈ ਸ਼ੁਗਲੀ ਆ ਵੀ ਸਾਡੀ ਗਲੀ ਚੋਂ ਨਾ ਇੱਕ ਬੰਦਾ ਵਾ ਉਹ ਗੋਲ ਗੱਪੇ ਵੇਚਣ ਡਿਆ, ਉਹਨੇ ਟੇਬਲ ਲਾਈ ਗੋਲ ਗੱਪੇ ਕਿਨਾਰੇ ਗੋਲ ਗੱਪੇ ਮਜ਼ੇਦਾਰ ਗੋਲ ਗੱਪੇ। ਉਹ ਨਾ ਸਾਡੇ ਨਾਲ ਦੇ ਹਮਸਾਏ ਉਹਨਾਂ ਦੇ ਘਰ ਦੇ ਅੱਗੋਂ ਲੰਘ ਗਿਆ, ਕਾਫੀ ਦੂਰ ਚਲਾ ਗਿਆ ਤੇ ਉਹ ਹਮਸਾਇਆ ਮੇਰਾ ਨਿਕਲਿਆ, ਉਹਨੇ ਆਵਾਜ਼ ਕਹਿੰਦਾ ਓਏ ਗੋਲ ਗੱਪੇ ਵਾਲਿਆ ਵਾਪਸ ਆਓ। ਵਿਚਾਰਾ ਮਾੜਾ ਗਰੀਬ ਜਿਹਾ ਬਜ਼ੁਰਗ ਜਿਹਾ ਉਹ 5-7 ਮਿੰਟਾਂ ਬਾਅਦ ਵਾਪਸ ਆਇਆ, ਉਹਦੇ ਬੂਹਾ ਖਲੋਕ ਕਹਿੰਦਾ ਸਬਜ਼ੀ ਵੇਚਣ ਡਿਆ ਗੋਭੀ ਆਈ ਕਹਿੰਦਾ ਯਾਰ ਮੈਂ ਐਡੀ ਉੱਚੀ ਟੇਪ ਲੱਗੀ ਆ ਤੇਰੇ ਕੋਲ ਇੱਥੇ ਤੇਰੇ ਬੂਹੇ ਕੋਲ ਖਲੋ ਕੇ ਵੀ ਗਿਆ ਵਾਂ, ਗੋਲ ਗੱਪੇ ਕਰਾਰੇ ਖੱਟਾ ਕਰਾਰਾ। ਅੱਛਾ ਚੱਲ ਕੋਈ ਨਹੀਂ ਸ਼ੁਗਲੀ ਸਹੀ ਗੱਲ ਮੇਰਾ ਚਾਚਾ ਨਲਕੇ ਤੇ ਮੂੰਹ ਧੋ ਰਿਹਾ ਤੇ ਇੰਜ ਕਰਕੇ ਕੰਮ ਤੋਂ ਆਇਆ ਮੂੰਹ ਧੋ ਰਿਹਾ ਤੇ ਹੁਣ ਉਹਦੀ ਗੱਲ ਦੇਖੋ ਕਿੰਨੀ ਮਜ਼ੇਦਾਰ। ਨਲਕੇ ਤੇ ਮੂੰਹ ਧੋ ਰਿਹਾ ਤੇ ਉਹਦਾ ਮੁੰਡਾ ਕਹਿੰਦਾ ਪਾਪਾ ਨਾਨਾ ਬੂ ਫੌਤ ਹੋ ਗਏ। ਉਹ ਬਜਾਏ ਅਫਸੋਸ ਦੇ ਬਜਾਏ ਇੰਨਾ ਲੀਲਾ ਕਹਿਣ ਦੇ ਉਹ ਸ਼ਿਟ ਕਹਿੰਦਾ ਯਾਰ ਕੱਲ ਨੂੰ ਫੇਰ ਛੁੱਟੀ ਕਰਨੀ ਪੈਣੀ। ਨਾ ਤੁਹਾਨੂੰ ਮੈਂ ਵਾਕਿਆ ਸੁਣਾਉਣਾ ਆਪਣੇ ਅੱਬਾ ਜੀ ਦਾ। ਸੁਣਾਓ ਜੀ ਸੁਣਾਓ। ਅਸੀਂ ਛੱਤ ਤੇ ਸੁੱਤੇ ਪਏ ਆ, ਛੱਤ ਤੇ ਲੰਮੇ ਪਏ ਤਾਂ ਮੇਰੇ ਮਾਮੂ ਜੀ ਆਏ। ਮੇਰੇ ਮਾਮੂ ਜੀ ਨਾ ਆਪਣੀ ਮੰਜੀ ਪੱਖੇ ਦੇ ਬਿਲਕੁਲ ਅੱਗੇ ਡਾਲੀ, ਬਿਲਕੁਲ ਸਾਹਮਣੇ ਅੱਗੇ ਮੰਜੀ ਡਾਲੀ ਤੇ ਉਹਨਾਂ ਨੂੰ ਲੱਗੀ ਠੰਡ। ਉਹ ਠੰਡ ਦੀ ਵਜ੍ਹਾ ਤੋਂ ਬਚਦੇ ਨਾ ਮੰਜੀ ਚੁੱਕ ਕੇ ਲੈ ਕੇ ਸਭ ਤੋਂ ਪਿੱਛੇ ਲਾਗੇ ਸੀ ਵਾਸ਼ਰੂਮ, ਉਹਨੂੰ ਸਮੈਲ ਚੜੀ। ਉਧਰੋਂ ਮੰਜੀ ਚੁੱਕ ਕੇ ਫੇਰ ਸਾਹਮਣੇ ਲੈ ਆਇਆ, ਸਾਹਮਣੇ ਉਹਨੂੰ ਫੇਰ ਲੱਗੀ ਠੰਡ। ਉਹ ਮੰਜੀ ਚੁੱਕ ਕੇ ਫੇਰ ਅੱਬੂ ਜੀ ਦੇ ਲਾਗੇ ਲੈ ਗਿਆ। ਅੱਬੂ ਜੀ ਨੇ ਵੇਖ ਲਿਆ ਅੱਬੂ ਜਾਗਣ ਡੇ ਸੀ ਤੇ ਉਹਨੂੰ ਉੱਥੇ ਫੇਰ ਸਮੈਲ ਜੀ ਫੀਲ ਹੋਈ। ਉਹਨੇ ਹੁਣ ਦਾ ਪੇਸ਼ ਦੇਖਿਆ ਮੈਂ ਕਿੱਥੇ ਮੰਜੀ ਲੈ ਕੇ ਜਾਵਾਂ। ਉਹਨੇ ਚੱਕੀ ਮੰਜੀ ਉੱਥੋਂ ਚੁੱਕ ਕੇ ਦਰਮਿਆਨ 'ਚ ਲੈ ਆਇਆ, ਦਰਮਿਆਨ ਚੁੱਪ ਕਰਕੇ ਖੇਸ ਲਿਆ ਤੇ ਸੌਂ ਗਏ। ਸਵੇਰੇ ਜਦੋਂ ਉੱਠੇ ਨਾ ਥੱਲੇ ਆਏ ਤੇ ਅੱਬੂ ਜੀ ਕਹਿੰਦੇ ਗੱਲ ਸੁਣੋ ਭਾਜੀ, ਇਹ ਰਾਤੀ ਦੁਆ ਤੁਸੀਂ ਸੌਣ ਦੀ ਪੜੀ ਸੀ ਕਿ ਸਫ਼ਰ ਦੀ ਪੜੀ ਸੀ? ਸਾਰੀ ਰਾਤ ਫਿਰਦੇ ਹੀ ਰਹੇ ਲੜਕੇ। ਅਸੀਂ ਬੰਦੀ ਚੌਕ ਬੈਠੇ ਤੇ ਸਾਡੇ ਉੱਥੇ ਚਾਹ ਵਾਲਾ ਵਾ ਮੁੰਸ਼ੀ, ਉਹ ਭਾਜੀ ਚਾਹ ਪੀਣ ਡੈ ਬੈਠੇ ਤੇ ਜਦੋਂ 3-4 ਜਣੇ ਸੀ ਵਿੱਚ ਤੇ ਹਲੇ ਚਾਹ ਪੀਤੀ ਨਹੀਂ ਤੇ ਚਾਹ ਦੇ ਵਿੱਚ ਮੱਖੀ। ਉਹਨੂੰ ਆਵਾਜ਼ ਮਾਰੀ, ਉਹ ਮੁੰਸ਼ੀ ਇੱਧਰ ਆ ਚਾਹ 'ਚ ਮੱਖੀ ਆ। ਉਹ ਬੜੇ ਸਕੂਨ ਨਾਲ ਭਾਜੀ ਉਹਨੇ ਅੱਜ ਕਰਕੇ ਮੱਖੀ ਕੱਢੀ ਤੇ ਦੇਖ ਕੇ ਕਹਿੰਦਾ ਸੌਰੀ ਭਾਜੀ ਇਹ ਸਾਡੇ ਹੋਟਲ ਦੀ ਤਾਂ ਨਹੀਂ। ਅਜੀਬ ਗੱਲਾਂ ਕਰੈਕਟਰ ਕਰ ਦਿੰਦੇ। ਉਹਨੇ ਯਾਰ ਮਿੱਠੇ ਕੋ ਗੱਲ ਸੁਣਦੇ ਆ, ਮਿੱਠੇ ਜਿਹੜੀ ਤੇਰੇ ਨਾਲ ਉਹ ਲੜਕੀ ਟੈਲੀਫੋਨ ਤੇ ਗੱਲਾਂ ਕਰਦੀ ਸੀ। ਅੱਛਾ ਉਹ ਨਾ ਵੌਇਸ ਚੇਂਜਰ ਚੱਲਦਾ ਤੁਸੀਂ ਮੋਬਾਈਲਾਂ ਦੇ ਵਿੱਚ ਵੌਇਸ ਚੇਂਜਰ, ਉਹ ਵੌਇਸ ਚੇਂਜਰ ਤੁਸੀਂ ਲਾਉਣਾ ਤੁਹਾਨੂੰ ਉਧਰੋਂ ਹਰ ਇੱਕ ਦੀ ਆਵਾਜ਼ ਕੁੜੀ ਦੀ ਆਵਾਜ਼ ਲੱਗਣੀ ਹੈ। ਤੇ ਮੈਨੂੰ ਨਾ ਮੁੰਡਾ ਬੜਾ ਫਰਾਡ ਕਰਦਾ ਰਿਹਾ, ਹਫਤਾ ਡੇਢ ਹਫਤਾ ਨਾ ਮੈਨੂੰ ਕੁੜੀ ਦੀ ਆਵਾਜ਼ ਦੇ ਵਿੱਚ ਵੌਇਸ ਚੇਂਜਰ ਰੱਖਣਾ, ਕੁੜੀ ਦੀ ਆਵਾਜ਼ 'ਚ ਮੇਰੇ ਨਾਲ ਕਾਲ ਕਰਨੀ। ਮੈਂ ਵੀ ਉਦੋਂ 9ਵੀਂ 'ਚ ਪੜ੍ਹਦਾ ਸੀ, ਬੜੇ ਨਾ
ਵੀ ਲੈ ਵੀ ਸਾਡੀ ਵੀ ਗਰਲਫ੍ਰੈਂਡ ਆ, ਯਾਰਾਂ ਦੋਸਤਾਂ ਅੱਜ ਤੁਹਾਡੀ ਭਰਜਾਈ ਦਾ ਫੋਨ ਆਇਆ, ਤਾਂ ਮੇਰੀ ਮਸ਼ੂਕ ਦਾ ਫੋਨ ਆਉਣਾ। ਬੜੇ ਨਾ ਉਹਨੇ ਮੈਨੂੰ ਲੋਡ ਕਰਾਇਆ, ਮੇਰੇ ਕੋਲ ਲੋਡ ਵੀ ਕਰਾਇਆ, ਮੈਂ ਜੁੱਤੀ ਵੀ ਲੈ ਕੇ ਤੇ ਗੂਠੇ ਵਾਲੀ, ਅੱਲਾ ਮਾਫੀ ਦਾ, ਗੂਠੇ ਵਾਲੀ ਜੁੱਤੀ ਲੈ ਕੇ ਤੇ 15 ਕੁ ਦਿਨਾਂ ਬਾਅਦ ਨਾ ਉਹ ਮੈਨੂੰ ਨਾ ਕਾਲ ਕਰੀ ਤਕਰੀਬਨ 5:30 ਵਜੇ। ਉਹਦੀ ਮੇਰੀ ਕਾਲ ਤੇ ਗੱਲ ਹੋ ਰਹੀ, ਬੜੀਆਂ ਅੱਛੀਆਂ ਰੋਮਾਂਟਿਕ ਗੱਲਾਂ ਹੋਣੀਆਂ, ਤੇ ਪਿੱਛੋਂ ਮਸਜਿਦ 'ਚ ਐਲਾਨ ਹੋਇਆ, ਤੇ ਐਲਾਨ ਵੀ ਕੁੜੀ ਦੇ ਆਵਾਜ਼ 'ਚ ਹੋਣ ਡਿਆ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਐਲਾਨ ਕੁੜੀਆਂ ਕਰਦੀਆਂ? ਕਹਿੰਦੀ ਕਿਆ ਹੁਆ? ਮੈਂ ਕਿਹਾ ਪਿੱਛੇ ਮਸਜਿਦ 'ਚੋਂ ਆਵਾਜ਼ ਕੁੜੀ ਦੀ ਆਉਣ ਰਹੀ ਆ। ਤੇ ਉਹ ਫੜੀ ਗਈ, ਉਹਨੇ ਫੌਰੋ ਵਾਇਸ ਚੇਂਜਰ ਬੰਦ ਕਰ। ਨਹੀਂ ਤੇ ਫਿਰ ਕੌਣ ਸੀਗਾ? ਮੁੰਡਾ ਸੀ, ਮੁੰਡਾ ਉਹਨੇ ਇਹਨੂੰ ਚੰਗੀ ਤਰ੍ਹਾਂ ਮੁੰਡਾ ਵਾਇਸ ਚੇਂਜਰ ਲੈ ਕੇ ਗੱਲਾਂ ਕਰ ਰਿਹਾ ਸੀ ਯਾਰ। ਯਾਰ ਤੋਬਾ। ਮੈਂ ਤੇ ਮੇਰੇ ਮਾਮੂ ਜਾਣਦੇ, ਤੇ ਇੱਕ ਕਰੈਕਟਰ ਤੇ ਉਹਦੀ ਬਾਂਹ ਨਹੀਂ ਹੈ ਪੂਰੀ, ਉਹਨੇ ਬੜੀ ਸੋਹਣੀ ਨਾ ਡਿਜ਼ਾਈਨ ਕਰਕੇ ਤੇ ਅੱਗੇ ਉਹ ਕੁਪਾ ਜਿਹਾ ਲਾਇਆ ਹੋਇਆ, ਤੇ ਉਹਦੀ ਬਾਂਹ ਨਹੀਂ, ਤੇ ਆ ਕੇ ਬੜਾ ਹੀ ਰੋਇਆ। ਠੀਕ ਹੈ, ਮਾਮੂ ਨੇ ਨਾ 100 ਰੁਪਈਆ ਕੱਢ ਕੇ ਉਹਨੂੰ ਦਿੱਤਾ। ਕਿ ਮੈਂ ਨਾ, ਮੈਨੂੰ ਸ਼ੱਕ ਪੈ ਗਿਆ, ਮੈਂ ਕਿਹਾ ਮਾਮੂ ਮੈਨੂੰ ਇੰਝ ਲੱਗਦਾ ਕਿ ਜਿਵੇਂ ਮੈਨੂੰ ਫੇਕ ਜਿਹਾ ਲੱਗਾ। ਮਾਮੂ ਕਹਿੰਦੇ ਨਹੀਂ ਯਾਰ ਬੰਦਾ ਮਾੜਾ ਹੈ। ਫਿਰ ਆਪ ਪਤਾ ਨਹੀਂ ਕਿਹੜੇ ਕੰਮਾਂ 'ਚ ਰਾਜ਼ੀ ਏ। ਮੈਂ 100 ਰੁਪਈਆ ਹੋਰ ਕੱਢਿਆ, ਮੈਂ ਕਿਹਾ ਜੀ ਲਓ 100 ਰੁਪਈਆ ਹੋਰ, ਬਾਂਹ ਕੱਢ ਆਪਣੀ। ਕਹਿੰਦਾ ਨਹੀਂ ਭਾਜੀ ਮੇਰੀ ਬਾਂਹ ਨਹੀਂ ਹੈ। ਮੈਂ ਕਿਹਾ ਮੈਂ ਉੱਤਰ ਜਾਵਾਂਗਾ ਫੇਰ ਕੱਢਾਂਗਾ, ਫੇਰ ਚੰਗਾ ਰਹੇਗਾ। ਕਹਿੰਦਾ ਜੀ ਤੁਸੀਂ ਕੋਣ? ਮੈਂ ਕਿਹਾ ਮੈਂ ਆਫੀਸਰ ਹੈਗਾ ਜੀ, ਤੇ ਤੇਰੇ ਨਾਲ ਚੰਗਾ ਨਹੀਂ ਹੋਣਾ। ਤੇ ਭਾਈ ਉਹਨੇ ਬੜੀ ਸੋਹਣੀ ਬਾਂਹ ਇੱਥੋਂ ਇੰਝ ਕਰਕੇ ਕੱਢੀ। ਠੀਕ ਹੈ, ਤੇ ਅਸੀਂ ਉਹਨੂੰ ਨਸੀਹਤਾਂ ਕਰਨ ਡਏ ਆ, ਤੇ ਕਿ ਯਾਰ ਇੰਝ ਜ਼ੇਬ ਨਹੀਂ ਦਿੰਦਾ, ਚੰਗੇ ਭਲੇ ਬੰਦੇ ਹੋ ਤੁਸੀਂ। ਕਹਿੰਦਾ ਦਿੱਤਾ ਤੁਸੀਂ ਰੁਪਈਆ 100 ਹੈ, ਤੇ ਗੱਲਾਂ ਮੈਨੂੰ ਤੁਸੀਂ ਟਗੇ ਦੀਆਂ ਕਰਦੇ ਯਾਰ। ਸੀ ਇੱਥੇ ਇਸ਼ਾਰੇ ਦੇ ਪਾਰ ਬੰਦਾ ਪੈਂਦਾ, ਤੇ ਉਹ ਤੇ ਨਾ ਲੱਤਾਂ ਫੋਲਡ ਕਰਕੇ ਬੈਠਾ ਹੋਇਆ, ਹਰ ਸ਼ਹਿਰ ਨੂੰ ਲੱਕੜ ਦੀ ਫੜੀ ਹੋਈ ਆ, ਉਹਦੇ ਨਾਲ ਚੱਲ ਰਿਹਾ, ਤੁਰ ਰਿਹਾ, ਫਿਰ ਰਿਹਾ। ਅਸੀਂ 2-3 ਦਿਨਾਂ ਦੇ ਨਾ ਦੇਖਣ ਡਿਆ ਉਹਦੇ ਨਾਲ ਗੌਰ ਨਾਲ, ਕਿ ਆਂਦਾ ਜਾਂਦਾ ਕਿਸ ਕੈਟਾਗਰੀ ਨਾਲ ਹੋਏਗਾ। ਤੂੰ ਕਿੰਨੀ ਦੂਰੋਂ ਤੁਰ ਕੇ ਆਉਣਾ, ਕਿ ਉਹਨੇ ਰਕਸ਼ਾ ਕਰਾਉਣਾ, ਤੇ ਬੜੇ ਤਰੀਕੇ ਦੇ ਨਾਲ ਉਹਨੇ ਇੰਝ ਉਤਰਨਾ ਕਿ ਜਿੱਦਾਂ ਲੱਤਾਂ ਹੈ ਹੀ ਨਹੀਂ। ਉਹ 3-4 ਕਰੈਕਟਰ ਨੇ ਨਾ ਇਹਦਾ ਆਈਡੀਆ ਲਾ ਲਿਆ ਕਿ ਯਾਰ ਇਹਦੇ ਅੱਜ ਪਕੜ ਕਰਨੀ ਆ। ਪਿੱਛੋਂ ਅਸੀਂ ਦੇਖਿਆ ਤੁਰਦਾ, ਤੇ ਭਾਵੇਂ ਹਲੇ ਆਣ ਕੇ ਬੈਠਾ ਵੀ ਨਹੀਂ ਹੈਗਾ, ਤੇ ਉਹਨਾਂ ਨੇ ਆਲੇ ਦੁਆਲੇ 3-4 ਪਟਾਕੇ ਨਾ ਰੱਖ ਦਿੱਤੇ ਉਹਦੇ। ਜਦੋਂ ਉਹਨੇ ਬਿਲਕੁਲ ਆਪਣੀ ਦਰੀ ਦੁਰੀ ਵਿਛਾ ਕੇ ਸੈਟਿੰਗ ਕਰਕੇ ਬੈਠਾ ਵਾ, ਉਹ ਪਟਾਕੇ 3-4 ਸੈਕਿੰਡ ਬਾਅਦ ਚੱਲ ਜਾਂਦਾ। ਉਹਦੇ 3-4 ਸਿੱਟੇ ਨੇ ਭਾਵੇਂ ਉਹ ਇਸ ਕਲਾਸ ਦਾ ਦੌੜਿਆ ਵਾ ਕਿ ਰਕਸ਼ੇ ਨੂੰ ਵੀ ਲੈ ਦੇ ਗਿਆ, ਸ਼ੀਸ਼ੇ ਦੇ ਵੀ ਉੱਤੋਂ, ਕਾਰ ਦੇ ਉੱਤੋਂ ਟੱਪ ਗਿਆ। ਪਟਾਕਾ ਹੀ ਇੰਨਾ ਬੁਰੇ ਤਰੀਕੇ ਨਾਲ ਚੱਲਿਆ, ਉਹ ਕਾਰ ਉੱਤੋਂ ਵੀ ਟੱਪ ਗਿਆ। ਮੇਰੇ ਅਬੂ ਜੀ ਦੀ ਤਬੀਅਤ ਖਰਾਬ ਸੀਗੀ, ਤੇ ਨਾ ਮੈਨੂੰ ਕਹਿੰਦਾ ਯਾਰ ਸਾਇਦ ਮੇਰੀ ਤਬੀਅਤ ਨਹੀਂ ਸਹੀ, ਮੈਂ ਸੌਣ ਲੱਗਾ। ਮੈਂ ਕਿਹਾ ਠੀਕ ਆ ਅਬੂ ਜੀ ਸੌਂ ਜਾਓ। ਤੇ ਕਹਿੰਦੇ ਮੈਂ ਸੌਂ ਜਾਣਾ, ਜਦੋਂ ਮੈਂ ਉੱਠੂੰਗਾ ਨਾ ਡਾਕਟਰ ਨੂੰ ਲੈ ਕੇ, ਡਾਕਟਰ ਨਾ ਟੀਕਾ ਲਾ ਦੇਵੇ। ਮੈਂ ਕਿਹਾ ਠੀਕ ਆ ਅਬੂ ਜੀ। ਉਹ ਸੁੱਤੇ, ਤੇ ਮੈਂ ਇੰਨੀ ਦੇਰ ਨੂੰ ਡਾਕਟਰ ਨੂੰ ਲੈ ਕੇ ਆਇਆ, ਤੇ ਡਾਕਟਰ ਨੇ ਨਾ ਚੈੱਕ ਟੂ ਕੀਤਾ ਨੀਂਦ ਦੇ ਵਿੱਚ, ਤੇ ਚੈੱਕ ਟੂ ਕਰਕੇ ਨਾ ਉਹਨੇ ਕਿਹਾ ਬਜ਼ੁਰਗੋ ਉੱਠੋ, ਤੁਹਾਡੇ ਟੀਕਾ ਲਾਉਣਾ। ਤੇ ਅੱਬੂ ਗਨੂਦੀ ਕਹਿੰਦੇ ਯਾਰ ਮੇਰੀ ਤਬੀਅਤ ਨਹੀਂ ਸਹੀ, ਤੂੰ ਆਪਣੀ ਲਾ ਲਾ। ਵੀ ਤੁਹਾਡੇ ਤਬੀਅਤ ਦਾ ਹੀ ਤਲਾਉਣਾ ਹੈ ਉਹ ਟੀਕਾ ਯਾਰ। ਸੱਚੀ ਮੁੱਚੀ ਨਾ ਸਾਡੇ ਬੱਲੇ ਭਾਜੀ ਇੱਥੇ ਫੌਤਗੀ ਹੋਈ, ਤੇ ਫੌਤਗੀ ਦੇ ਵਿੱਚ ਨਾ ਜਿਹੜਾ ਮੁੰਡਾ, ਉਹਦੀ ਬੀਵੀ ਫੌਤ ਹੋ ਗਈ, ਤੇ ਉਹ ਦੋਸਤ ਸਾਰੇ ਅਫਸੋਸ ਕਰਨ ਲਈ ਆਏ, ਤੇ ਸਾਰਿਆਂ ਦੇ ਸਾਹਮਣੇ ਕਹੀ ਜਾ ਰਿਹਾ ਇਸ ਚੰਗਾ ਹੋਇਆ ਮਰ ਗਈ। ਮੈਨੂੰ ਤੰਗ ਹੀ ਬੜਾ ਕੀਤਾ ਸੀ, ਵਿੱਚ ਉਹਦੇ ਸਹੁਰੇ ਵੀ ਬੈਠੇ ਹੋਏ। ਤੇ ਉਹਨੇ ਗੱਲ ਛੱਡ ਦਿੱਤੀ ਆ, ਦੋਸਤਾਂ ਨੇ ਸ਼ੁਰੂ ਕਰਤੀ, ਨਹੀਂ ਤੇਰਾ ਖਰਚਾ ਵੀ ਬਹੁਤ ਕਰਾਉਂਦੀ ਸੀ, ਆਏ ਦਿਨ ਤਾਂ ਤੈਨੂੰ ਲਈ ਫਿਰਦੀ ਸੀ, ਚੰਗਾ ਹੋਇਆ ਮਰ ਗਿਆ। ਤੇ ਉਹ ਪਿੱਛੇ ਬੈਠਾ ਕਰੈਕਟਰ ਨਾਲ ਕਹਿਣ ਡਿਆ ਕਿ ਮੇਰੇ ਸਸੁਰਾਲ ਵਾਲੇ ਬੈਠੇ, ਸਾਲੇ ਸਹੁਰੇ ਮੇਰੇ ਬੈਠੇ ਆ। ਤੇ ਉਹਨੂੰ ਹੁਣ ਗੱਲ ਕਿੱਦਾਂ ਸਮਝਾਉਣ ਡਿਆ ਵਾ। ਭਾਸ਼ਵੀਰ ਕਹਿ ਰਿਹਾ, ਉਹ ਭਾਈ ਗੱਲ ਹਿਸਾਬ ਨਾਲ ਕਰੀਦੀ ਹੁੰਦੀ ਆ, ਦਰੀਆਂ ਦੇ ਵੀ ਕੰਨ ਹੁੰਦੇ ਆ। ਦਰੀਆਂ ਦੇ ਵੀ ਕੰਨ ਹੁੰਦੇ। ਇੱਕ ਕਰੈਕਟਰ ਨਾ ਸਾਡਾ ਬੜਾ ਅੱਛਾ ਦੋਸਤ ਹੈ, ਉਹਨੂੰ ਨਾ ਮੋਬਾਈਲ ਲੱਭਾ। ਮੋਬਾਈਲ ਲੱਭਾ, ਤੇ ਉਹਨੇ ਮੋਬਾਈਲ ਵੇਖਿਆ, ਤੇ ਭਾਈ ਮੋਬਾਈਲ ਅੱਛਾ ਸੀਗਾ, ਤੇ ਉਹਨੂੰ ਹੁਣ ਕਾਲ ਆਈ ਥੋੜੀ ਦੇਰ ਬਾਅਦ ਕਿ ਯਾਰ ਮੇਰਾ ਮੋਬਾਈਲ ਹੈਗਾ ਗਵਾਚਾ ਹੈ, ਤੇ ਮਿਹਰਬਾਨੀ ਵਾਪਸ ਕਰ ਦੇ। ਕਹਿੰਦਾ ਨਹੀਂ ਭਾਜੀ, ਹਾਲਾਤ ਕਹਿੰਦਾ ਮੇਰੇ ਇੰਨੇ ਕੁ ਖਰਾਬ ਨੇ। ਤੇ ਮੇਰੀ ਬੇਗਮ ਕਹਿੰਦੀ ਬੱਚਿਆਂ ਲਈ ਗਣਾ ਕੁਛ ਲੈ ਕੇ ਤੇ ਫਿਰ ਘਰ ਬੜੀ। ਕਹਿੰਦਾ ਮੈਂ ਇੰਨੀ ਪਰੇਸ਼ਾਨੀ ਦੇ ਆਲਮ ਚ ਬਾਹਰ ਨਿਕਲਿਆ, ਤੇ ਤੁਸੀਂ ਕਹਿੰਦਾ ਫਰਿਸ਼ਤੇ ਬਣ ਕੇ ਛੱਡ ਗਏ। ਇਹ ਨਹੀਂ ਮਿਲਦਾ ਵਾਪਸ। ਕਹਿੰਦਾ ਅੱਲਾ ਨੇ ਤੁਹਾਨੂੰ ਬਹੁਤ ਦੇਣਾ ਭਾਜੀ। ਮੈਨੂੰ ਨਾ ਅਕਸਰ ਕੁਝ ਗੱਲਾਂ ਮਿੱਠਾ ਜੀ ਉਸਤਾਦ ਜੀ ਦੀਆਂ ਬੜੀਆਂ ਮਜ਼ੇ ਵਾਲੀਆਂ ਲੱਗਦੀਆਂ। ਸਜਾਦ ਸਾਹਿਬ ਉਸਤਾਦ ਜੀ ਕਿਆ ਉਸਤਾਦ ਜੀ ਗੱਲਾਂ ਕਰ ਜਾਂਦੇ ਨੇ, ਤੇ ਉਹ ਕਰਕੇ ਤੇ ਆਪਣੇ ਲੋ ਫਲੋਜ ਕਰ ਜਾਂਦੇ, ਲੇਕਿਨ ਅਗਲਾ ਬੰਦਾ ਲੇਟ ਜਾਂਦਾ। ਯਾਰ ਮੇਰੇ ਨਾਲ ਇਮਲੀ ਭਾਈ ਦਾੜ 'ਚ ਦਰਦ ਬੜੀ ਹੋਵੇ ਪਈ, ਮੈਂ ਉਸਤਾਦ ਜੀ ਕੋ ਚਲੇ ਗਿਆ। ਮੈਂ ਨਾ ਉਸਤਾਦ ਜੀ ਕੋ ਜਾ ਕੇ ਬੈਠਾ, ਮੈਂ ਕਿਹਾ ਉਸਤਾਦ ਜੀ ਦਾੜ ਕਢਾਉਣੀ ਆ, ਤੇ ਰੁਪਈਆ 1000 ਕ ਦੇ ਦਿਓ। ਤੇ ਵੇਖਿਆ, ਤੇ ਇੱਧਰ ਉੱਧਰ ਵੇਖ ਕੇ ਕਹਿੰਦੇ ਬੇਟੇ ਤੂੰ ਦਾੜ ਨਹੀਂ ਕਢਾਉਣੀ, ਤੂੰ 1000 ਕਢਾਉਣਾ ਬਸ। ਉਸਤਾਦ ਜੀ ਦੀਆਂ ਗੱਲਾਂ ਬਹੁਤ ਮਜ਼ੇਦਾਰ ਹੁੰਦੀਆਂ। ਬੜੀ ਸਜਾਦ ਸਾਹਿਬ ਨੂੰ ਨਾ ਪਿਛਲੇ ਦਿਨਾਂ 'ਚ ਮੈਂ ਤੇ ਭਾਈ ਜਾਣਦੇ ਆ, ਤੇ ਇੱਕ ਫੈਨ ਮਿਲਿਆ ਸਾਨੂੰ।
ਹੁਣ ਉਹ ਬੜਾ ਸਾਦਾ ਜਿਹਾ ਮੋਟਰਸਾਈਕਲ ਤੇ ਮਗਰ ਲੱਗਾ ਹੋਇਆ ਉਹ, ਜਾਨੀ ਸਾਹਿਬ ਫੈਸਲ ਭਾਈ। ਅਸੀਂ ਘਰ ਗੱਡੀ ਰੋਕੀ ਤੇ ਕਹਿੰਦਾ ਭਾਈ ਮਿਹਰਬਾਨੀ, ਬਹੁਤ ਵੱਡਾ ਫੈਨ ਆ ਮੈਂ ਤੁਹਾਡਾ, ਬਹੁਤ ਵੱਡਾ। ਇੱਕ ਤਸਵੀਰ ਕਹਿੰਦਾ ਹੋ ਜੇ। ਜਾਨੀ ਸਾਹਿਬ ਕਹਿੰਦੇ ਹਾਂ ਜ਼ਰੂਰ। ਉਹਨਾਂ ਨਾਲ ਉਹਦੇ ਕੋਲ ਮੋਬਾਈਲ ਕਿਹੜਾ ਹੈ, ਬਟਨਾਂ ਵਾਲਾ, ਠੀਕ ਹੈ G5। ਤੇ ਉਹ ਵਾਲਾ ਸ਼ਾਹ ਸਾਹਿਬ ਪਹਿਲੇ ਤਾਂ ਸਾਡੇ ਆਹੀ ਬੈਂਕ ਵੱਜਾ ਗਿਆ ਯਾਰ, ਬਟਨਾਂ ਵਾਲਾ ਮੋਬਾਈਲ ਹੈ ਤੇ ਕੀ ਤਸਵੀਰ ਵਾਲੀ। ਤੇ ਹੁਣ ਕਰੈਕਟਰ ਹੈ ਨਾ, ਉਹਦੇ ਕੋਲ ਛੋਟਾ ਜਿਹਾ ਮੋਬਾਈਲ ਤੇ ਜਾਨੀ ਸਾਹਿਬ ਨੂੰ ਦੇ ਤੋਂ ਆ ਕੇ ਨਾ ਦੇ ਤੋਂ ਐਜ ਕਰੇ ਤੇ ਅੱਧੀ ਹੁਣ ਉਹਦੀ ਆਈ, ਮੈਂ ਤਾਂ ਕਹਿੰਦਾ ਸੀ ਨਹੀਂ ਸਹੀ ਆਈ। ਫਿਰ ਉਹ ਐਡ ਕੀਤਾ, ਫਿਰ ਕੀਤਾ ਟੱਚ, ਫਿਰ ਸਾਰੀ ਤੇ ਨਾ ਭਾਂ ਸਜਾਦ ਆ ਗਏ ਤੇ ਉਹ ਨਹੀਂ ਆਇਆ, ਠੀਕ ਹੈ। ਫਿਰ ਭਾਂ ਨੇ ਮੈਨੂੰ ਹੁਣ ਆ ਕੇ ਆਪ ਨੂੰ ਕਹਿੰਦੇ ਤਸਵੀਰ ਖਿੱਚ ਦੇ। ਤੇ ਫਿਰ ਕਹਿੰਦਾ ਨਹੀਂ ਭਾਂ ਨੇ ਤਾਂ ਵੀ ਰਿਜ਼ਲਟ ਨਹੀਂ ਸਹੀ ਹੈਗਾ, ਤੁਸੀਂ ਇੱਕ ਕੰਮ ਕਰਦੇ ਹੋ, ਤੁਸੀਂ ਆਪਣੇ ਮੋਬਾਈਲ ਤੇ ਖਿੱਚ ਕੇ ਨਾ ਮੇਰੇ ਭਰਾ ਦੇ ਨੰਬਰ ਤੇ WhatsApp ਕਰ ਦਿਓ, ਮੈਂ ਉਹਦੇ ਕੋਲ ਆਪ ਹੀ ਲੈ ਲਾਂਗਾ। ਅਸੀਂ ਨਾ ਗੱਡੀ 'ਚ ਲਾਹੌਰੋਂ ਆਉਂਦੇ ਤੇ ਫੈਸਲ ਭਾਈ ਵੀ ਇੰਤਹਾ ਦੀ ਗਰਮੀ, ਜਦੋਂ ਅਸੀਂ ਸ਼ੇਖੂਪੁਰਾ ਟੱਪਿਆ ਨਾ ਤੇ ਇੰਤਹਾ ਦੀ ਗਰਮੀ। ਤੇ ਮੈਨੂੰ ਕਹਿੰਦੇ ਫਰੀਦ, ਮੈਂ ਕਿਹਾ ਹਾਂਜੀ ਉਸਤਾਦ ਜੀ। ਕਹਿੰਦੇ ਵੇਖ ਯਾਰ ਸੂਰਜ 6:15 ਤੇ ਨਹੀਂ। ਲਾਹੌਰ ਗਏ ਆ। ਲਾਹੌਰ ਮੈਂ ਫ੍ਰੀ ਸੀਗਾ ਤੇ 4 ਜਣੇ ਸੀ ਅਸੀਂ ਤੇ 5 ਡਰਾਈਵ ਕਰ ਰਹੇ ਸੀਗੇ ਯਾਰ। ਇਸ ਤਰ੍ਹਾਂ ਮਗਰੋਂ ਤੋਂ ਬਾਅਦ ਦਾ ਟਾਈਮ ਆ ਕਿ ਫੁੱਟਪਾਥ ਵੀ ਜਿਹੜਾ ਸੜਕ ਦੇ ਨਾਲ ਫੁੱਟਪਾਥ ਹੁੰਦਾ, ਗੱਡੀ ਉੱਤੇ ਚੜ ਗਈ 5 ਕਰੋੜ ਤੇ ਸਪੀਡ ਸਲੋ ਸੀ, ਗੱਡੀ ਐ ਜਾ ਰਹੀ ਆ ਤੇ ਗੱਡੀ ਇਸ ਤਰ੍ਹਾਂ ਹੋ ਗਈ। ਯਕਦਮ ਗੱਡੀ ਇਸ ਤਰ੍ਹਾਂ ਜਾਂਦੀ ਨਹੀਂ, ਇਸ ਤਰ੍ਹਾਂ ਹੋ ਜਾਏ ਪੂਰੀ। ਤੇ ਮੈਂ ਐ ਹੋ ਗਿਆ, ਮੈਂ ਫਰੰਟ ਤੇ ਬੈਠਾ, ਅੱਲਾ 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 ਮੈਨੂੰ ਕਰਕੇ ਇੰਜ ਭਾਂ ਨੇ ਸਿੱਧੀ ਕੀਤੀ, ਸਿੱਧੀ ਭਾਂ ਬਿਲਕੁਲ ਓਕੇ ਉੱਦਾਂ ਹੀ ਬੈਠੇ। ਸਾਡੇ ਸਾਹ ਨਾਲ ਸਾਹ ਨਹੀਂ ਰਲੇ, ਤਰਾ ਨਿਕਲ ਗਏ ਸਾਡੇ, ਮਰ ਗਏ। ਮੈਂ ਕਿਹਾ ਯਾ ਅੱਲਾ ਬਚ ਗਏ, ਯਾ ਅੱਲਾ। ਮੈਂ ਕਿਹਾ ਭਾਂ ਤੁਹਾਨੂੰ ਕੁਛ ਨਹੀਂ ਹੋਇਆ? ਕਹਿੰਦੇ ਜਾਓ ਚਵਲੋ, ਤੁਸੀਂ ਐਵੇਂ ਡਰੀ ਜਾਣਦੇ, ਤੁਹਾਡੀਆਂ ਲੱਤਾਂ ਕੰਬੀ ਜਾਣੀਆਂ, ਵੇਖ ਮੇਰੀਆਂ ਕੰਬਣ ਡਈਆਂ। ਮੈਂ ਕਿਹਾ ਭਾਂ ਨੂੰ ਵਾਕਈ ਤੁਹਾਡੀਆਂ ਵਾਕਈ ਨਹੀਂ ਕੰਬਣ ਡਈਆਂ। ਕਹਿੰਦੇ ਚਵਲਾ ਜਿਹੜਾ ਮਰ ਜਾਵੇ ਉਹਦੀ ਕਿੱਥੋਂ ਕੰਬਦੀਆਂ? ਮੈਂ ਤੇ ਅੰਦਰੋਂ ਮਰ ਗਿਆ ਸੀ। ਨਹੀਂ ਲਾਹੌਰ ਹੈ ਨਾ, ਭਾਂ ਨੇ ਇੱਕ ਦਿਨ ਲਾਹੌਰ ਜਾ ਰਹੇ ਤੇ ਮੈਟਰੋ ਦੇ ਟਰੈਕ ਤੇ ਗੱਡੀ ਚੜਾਤੀ। ਆਹੋ ਠੀਕ ਹੈ, ਲਾਹੌਰ ਮੈਟਰੋ ਦਾ ਟਰੈਕ ਨਹੀਂ, ਉੱਥੇ ਗੱਡੀ ਚੜਾਤੀ ਤੇ ਕਰੈਕਟਰਾਂ ਨੇ ਭਾਈ ਅੱਗੇ ਜਾ ਕੇ ਰੋਕ ਲਿਆ। ਤੁਹਾਨੂੰ ਨਹੀਂ ਪਤਾ ਮੈਟਰੋ ਦਾ ਟਰੈਕ ਹੈਗਾ ਜੀ। ਭਾਂ ਕਹਿੰਦੇ ਤੁਹਾਨੂੰ ਵੀ ਇੱਥੇ ਹੀ ਜਗ੍ਹਾ ਲੱਭੀ, ਹੋਰ ਕਿਤੇ ਬਣਾ ਲੈਂਦੇ। ਮੈਂ ਜਾਣਾ ਯਾਰ ਮੈਂ ਤੁਹਾਨੂੰ ਇੱਕ ਭਾਂ ਦੀ ਬੜੀ ਮਜ਼ੇਦਾਰ ਗੱਲ ਦੱਸਣਾ, ਹੋ ਸਕਦਾ ਉਸਤਾਦ ਜੀ ਦੇ ਵੀ ਰੇਂਜ ਨਾ ਹੋਵੇ। ਉਸਤਾਦ ਜੀ ਤੇ ਅਵੈਸ ਅੱਜ ਤੋਂ 10-12 ਸਾਲ ਪਹਿਲੇ ਨਾ, ਤਕਰੀਬਨ 8 ਸਾਲ ਪਹਿਲੇ ਲਾਹੌਰੋਂ ਆ ਰਹੇ ਸੀਗੇ ਤੇ ਉਸਤਾਦ ਜੀ ਨੇ ਕੁਰਬਾਨੀ ਵਾਸਤੇ ਬੱਕਰਾ ਖਰੀਦਿਆ ਤੇ ਉਹ ਬੱਕਰੇ ਵਾਲੇ ਕੋਲ ਇੱਕ ਛੋਟਾ ਜਿਹਾ ਲੇਲਾ ਵੀ ਖੜਾ ਸੀ। ਉਹ ਕਹਿੰਦਾ ਭਾਜੀ ਆ ਵੀ ਲੈ ਲਓ। ਉਸਤਾਦ ਜੀ ਕਹਿੰਦਾ ਮੇਰੇ ਕੋਲ ਟੁੱਟੇ ਨਹੀਂ ਹੈਗੇ। ਛੋਟਾ ਜਿਹਾ ਲੇਲਾ ਕਹਿੰਦਾ ਯਾਰ ਆ ਵੀ ਲੈ ਲਓ। ਭਾਜੀ ਕਹਿੰਦਾ ਯਾਰ ਮੇਰੇ ਕੋਲ ਟੁੱਟੇ ਪੈਸੇ ਨਹੀਂ ਹੈ। ਕੀ ਕਹਿੰਦੇ ਕਰੈਕਟਰ ਨਾ ਆਉਣ ਡਿਆ ਸਾਹਮਣੇ ਤੇ ਉਹਦਾ ਹੱਥ ਨਾ ਇੰਜ ਕਰਕੇ ਤੇ ਜਿਹੜਾ ਉਹਨੂੰ ਜੁਗਤ ਕਰਨ ਡਿਆ ਉਹਦੀ ਲੱਤ ਡੈਮੇਜ। ਅੱਛਾ। ਤੇ ਉਹ ਤੁਰਿਆ ਆ ਰਿਹਾ ਵਾ ਤੇ ਉਹ ਜਦੋਂ ਲਾਗੋਂ ਲੰਘਿਆ ਨਾ ਤੇ ਉਹਨੂੰ ਕਹਿੰਦਾ ਹੈਲੋ ਖਾਨ ਸਾਹਿਬ ਧਿਆਨ ਨਾਲ, ਕਿਸੇ ਦੀ ਅੱਖ ਚੁੰਗਲ ਨਾ ਮਾਰ ਦਈਓ। ਆ ਵੀ ਉਹ ਤੇ ਟੁੰਡਾ ਉਹ ਏਦਾਂ। ਤੇ ਉਹ ਕਿਉਂ ਕੀ ਕਹਿ ਰਿਹਾ, ਤੁਸੀਂ ਵੀ ਧਿਆਨ ਨਾਲ ਕਿਸੇ ਦਾ ਪੈਰ ਨਾ ਮਿਰ ਦਈਓ। ਉਸਤਾਦ ਜੀ ਮੇਰੇ ਕੋਲ ਆਏ ਨੇ ਘਰ ਤੇ ਭਾਂ ਕਹਿੰਦੇ ਮਾਲਸ਼ੀਆ ਲੈ ਕੇ ਆ। ਅੱਛਾ। ਮੈਂ ਮਾਲਸ਼ੀਆ ਲੈ ਕੇ ਆਇਆ ਤੇ ਭਾਂ ਉਹਨੇ ਕੁੱਟਿਆ। ਵਾਹ ਬਈ। ਤੇ ਭਾਂ ਨੂੰ ਨਾ ਮਾਲਸ਼ੀਆ ਕੋਈ ਪਸੰਦ ਨਹੀਂ ਆਉਂਦਾ ਤੇ ਮੈਂ ਨਾ ਹੁਣ ਮਾਲਸ਼ੀਆ ਲੈ ਕੇ ਆਇਆ ਤੇ ਮੈਨੂੰ ਕਹਿੰਦੇ ਆ ਮਾਲਸ਼ੀਆ ਤੂੰ ਲੈ ਕੇ ਆਇਆ? ਮੈਂ ਕਿਹਾ ਹਾਂ। ਕਹਿੰਦੇ ਇਹਦਾ ਨੰਬਰ ਨੋਟ ਕਰ। ਮੈਂ ਕਿਹਾ ਹੁਣ, ਮੈਂ ਕਿਹਾ ਸ਼ੁਕਰ ਹੈ, ਮੈਂ ਕਿਹਾ ਵੀ ਮਾਲਸ਼ੀਆ ਪਸੰਦ ਆ ਗਿਆ। ਪਸੰਦ ਆ ਗਿਆ, ਫੁੱਲ ਸਟਾਪ ਲੱਗ ਗਿਆ। ਤੇ ਮੈਂ ਨਾ ਹੁਣ ਉਹਦਾ ਨੰਬਰ ਨੋਟ ਕਰ ਰਿਹਾ, ਇਹਨੂੰ ਪੈਸੇ ਦੇ ਕਹਿੰਦੇ। ਮੈਂ ਭਾਂ ਨੂੰ ਮੈਂ ਹੁਣ ਖੁਸ਼ ਹੋ ਗਿਆ ਨਾ। ਮਾਲਸ਼ੀਆ 300 ਰੁਪਏ ਉਹਨੇ ਕਿਹਾ, ਮੈਂ ਖੁਸ਼ ਹੋ ਗਿਆ, ਉਹਨੂੰ 500 ਦਿੱਤਾ ਕਿ ਯਾਰ ਭਾਂ ਨੂੰ ਮੈਨੂੰ ਹੁਣ ਮਾਲਸ਼ੀਆ ਚਲਾ ਗਿਆ। ਮੈਂ ਕਿਹਾ ਉਸਤਾਦ ਜੀ ਸ਼ੁਕਰ ਹੈ ਕੋਈ ਪਸੰਦ ਆ ਗਿਆ। ਕਹਿੰਦੇ ਨੰਬਰ ਨੋਟ ਕਰ ਲਿਆ ਤਾਂ ਮੈਂ ਕਹਿੰਦੇ ਅੱਗੇ ਤੋਂ ਐ ਰਾਹ ਆਵੇ। ਮੈਂ ਤੁਹਾਨੂੰ 500 ਦੇ ਦਿੱਤਾ। ਕਹਿੰਦੇ ਨਹੀਂ ਅੱਗੇ ਤੋਂ ਐ ਰਾਹ ਆਵੇ। ਤੇ ਫਿਰ ਨਾ 2-4 ਦਿਨ ਬਾਅਦ ਆਏ ਨੇ ਤੇ ਕਹਿੰਦੇ ਫੈਸਲ ਯਾਰ ਮਾਲਸ਼ੀਆ ਲੈ ਕੇ ਆ। ਤੇ ਮੈਨੂੰ ਮਾਲਸ਼ੀਆ ਲੱਭਾ ਨਾ, ਮੈਂ ਕੋਈ ਅੱਧਾ ਘੰਟਾ ਫਰੀਦ ਮੈਂ ਕੱਪਦਾ ਰਿਹਾ, ਮੈਨੂੰ ਮਾਲਸ਼ੀਆ ਨਾ ਲੱਭਾ ਕਿਤੋਂ। ਤੇ ਫਰੀਦ ਕਿਸਮਤ ਮਾੜੀ, ਉਹੀ ਮਾਲਸ਼ੀਆ ਲੱਭ ਗਿਆ। ਤੇ ਮੈਂ ਹੁਣ ਸੋਚਾਂ, ਮੈਨੂੰ ਕਹਿੰਦੇ ਉਹ ਆ ਗਿਆ, ਮੈਂ ਹੁਣ ਉਹ ਵੀ ਫੜ ਲਿਆ। ਮੈਂ ਕਿਹਾ ਹੁਣ ਲੈ ਕੇ ਤੇ ਜਾਣਾ। ਤੇ ਕਹਿੰਦੇ ਵੇਖਿਆ ਉਹਦੇ ਵੱਲ ਤੇ ਇੱਧਰੋਂ ਮੇਰੇ ਵੱਲ ਵੇਖਿਆ ਉਸਤਾਦ ਜੀ ਨੇ। ਜਾਨੀ ਸਾਹਿਬ ਕਹਿੰਦੇ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਸੀ
ਕਿ ਇਹਨੂੰ ਹੀ ਲੈ ਕੇ ਆਈ। ਉਹਦੇ ਸਾਹਮਣੇ ਉਹ ਰੱਬਾ ਮੇਰੇ ਇਸ ਤੋਂ ਇਲਾਵਾ ਕੋਈ ਨਾ ਹੋਵੇ। ਕੀ ਬਦਲੇ। ਅਸੀਂ ਜਦੋਂ ਕਰਾਚੀ ਗਏ ਆ ਤੇ ਭਾਈ ਨੇ ਹਫੜਾ ਤਫੜੀ ਪਾਈ, ਜਲਦੀ ਕਰੋ ਤਿਆਰ ਹੋਵੋ, ਜਾਣਾ ਹੈਗਾ ਫਲਾਣੇ ਸ਼ੋਅ ਕਰਨ ਜਾਣਾ ਇਹ ਉਹ। ਮੈਂ ਉਹਨਾਂ ਨਾਲ ਤਿਆਰ ਹੋ ਗਿਆ ਨਾ ਤੇ ਮੈਂ ਨਾ ਬੈਗ ਆਪਣਾ ਖੋਲ੍ਹਿਆ ਤੇ ਮੈਂ ਸ਼ਰਟ ਯਾਨੀ ਕਿ ਚੇਂਜ ਕਰਨ ਡਿਆ ਤੇ ਆਏ ਨੇ ਮੇਰੇ ਕੋਲ। ਮੈਂ ਬੈਗ ਖੋਲ ਕੇ ਤਿਆਰ ਹੋਣ ਡਿਆ, ਮੈਂ ਸ਼ਰਟ ਪਾਉਣ ਡਿਆ ਤੇ ਮੇਰੇ ਕੋਲ ਆ ਕਹਿੰਦੇ ਯਾਰ ਤੈਨੂੰ ਬੜਾ ਟਾਈਮ ਲੱਗਦੀ ਤਿਆਰੀ ਕਰਨ 'ਚ। ਮੈਂ ਕਿਹਾ ਉਸਤਾਦ ਜੀ ਟਾਈਮ ਕਾਹਦਾ ਲੱਗਣਾ, ਨਹਾ ਕੇ ਤੇ ਬਸ ਸ਼ਰਟ ਚੁੱਲੀ ਚੇਂਜ ਕੀਤੀ ਹੈ ਤੇ ਇਹ ਉਹ। ਤੇ ਮੈਂ ਬਸ ਪੈਕਿੰਗ ਕਰ ਰਿਹਾ, ਮੈਨੂੰ ਕਹਿੰਦੇ ਅੱਛਾ ਯਾਰ ਜਲਦੀ ਜਲਦੀ ਹੋ ਤੇ ਆ। ਤੇ ਮੇਰਾ ਬੈਗ ਵੇਖਣ ਲੱਗ ਪਏ ਨੇ ਤੇ ਸ਼ਰਟ ਯਾਨੀ ਕਿ ਨਾ 1 ਕੱਢੀ, 2 ਕੱਢੀ, 3 ਕੱਢੀ। ਕਹਿੰਦੇ ਯਾਰ ਇਹ ਕਿੱਥੋਂ ਲਈ ਸੀ ਸ਼ਰਟ ਤੋਂ? ਮੈਂ ਕਿਹਾ ਉਸਤਾਦ ਜੀ ਮੈਂ ਉਹ ਫਲਾਣੀ ਜਗ੍ਹਾ ਤੇ ਸ਼ਾਪਿੰਗ ਪੈਨੋਰਾਮਾ ਸੈਂਟਰ। ਆਹੋ ਮੈਂ ਕਿਹਾ ਫਲਾਣੀ ਜਗ੍ਹਾ ਪੈਨੋਰਾਮਾ ਸੈਂਟਰ ਤੋਂ ਉਸਤਾਦ ਜੀ ਇਹ ਲਈ। ਤੇ ਕਹਿੰਦੇ ਮੈਂ ਕਿਹਾ ਉਸਤਾਦ ਜੀ ਮੈਂ ਸ਼ਾਪਿੰਗ ਕਰਨ ਗਿਆ ਸੀ, ਮੈਂ 8700 ਰੁਪਏ ਦੀ ਲਈ ਸੀ। ਤੇ ਕਹਿੰਦੇ ਮੈਂ ਕਿਹਾ ਉਸਤਾਦ ਜੀ ਆਹ ਸ਼ਰਟ ਮੈਂ ਚੇਜ਼ਬ ਤੋਂ ਲਈ ਸੀ 8700 ਰੁਪਏ ਦੀ। ਤੇ ਉਸਤਾਦ ਜੀ ਹਨਾ ਬਹਿ ਗਏ ਨੇ ਤੇ ਸੋਚੀ ਪੈ ਗਏ ਨੇ, ਇੰਝ ਕਰਕੇ ਨਾ ਸੋਚੀ ਜਾਣ ਡੇ ਨੇ। ਤੇ ਮੈਂ ਨਾ ਹੁਣ ਪਰੇਸ਼ਾਨ, ਮੈਂ ਕਿਹਾ ਇੱਕ ਤੇ ਮੈਂ ਕਿਹਾ ਉਸਤਾਦ ਜੀ ਕਾਹਲੀ ਪਾਈ ਸੀਗੀ ਤੁਸੀਂ ਤੇ ਅੱਗੋਂ। ਕਹਿੰਦੇ ਯਾਰ ਨਹੀਂ ਸਬਰ ਕਰ ਜ਼ਰਾ। ਤੇ ਇੰਝ ਕਰਕੇ ਨਾ ਲੈਪਟਾਪ ਆਪਣਾ ਖੋਲ੍ਹਿਆ ਤੇ ਫੋਲੀ ਜਾਣ ਡੇ ਨੇ, ਫੋਲੀ ਜਾਣ ਡੇ ਨੇ, ਫੋਲੀ ਜਾਣ ਡੇ ਨੇ। ਤੇ ਇੱਕ ਸ਼ੋਅ ਕੱਢਿਆ ਉਹ ਵੀ ਸਾਈਡ ਤੇ ਰੱਖ ਲਿਆ, ਦੂਜਾ ਸ਼ੋਅ ਕੱਢਿਆ ਉਹ ਵੀ ਸਾਈਡ ਤੇ ਰੱਖਿਆ, ਤੀਜਾ ਸ਼ੋਅ ਕੱਢਿਆ ਉਹ ਵੀ ਸਾਈਡ ਤੇ ਰੱਖਿਆ। ਮਤਲਬ ਕਹਿੰਦੇ ਉਰੇ ਆਓ ਉਰੇ ਆਓ ਉਰੇ ਆਓ ਸਾਰੇ। ਮੈਂ ਕਿਹਾ ਹਾਂਜੀ ਉਸਤਾਦ ਜੀ। ਕਹਿੰਦਾ ਆ ਵੇਖ ਆ ਤੇਰੇ ਨਾਲ ਦੀ ਚੱਲਦੀ ਜੀ, ਕਹਿੰਦੇ ਆ ਵੀ ਤੇਰੇ ਨਾਲ ਦੀ ਚੱਲਦੀ ਆ ਤੀਜੀ, ਕਹਿੰਦੇ ਆ ਵੀ ਤੇਰੇ ਨਾਲ ਦੀ ਚੱਲਦਾ। ਇਹ ਲੈ ਵੈਸੇ ਤੈਨੂੰ ਮੈਂ ਕਿਹਾ ਉਸਤਾਦ ਜੀ ਮੈਂ ਤੈਨੂੰ ਕਾਪੀ ਕਰਦਾ। ਕਹਿੰਦੇ ਮੈਂ ਤੈਨੂੰ ਕਾਪੀ ਕਰਦਾ ਵੈਸੇ। ਲੋ ਨਾਜ਼ਰੀਨ ਆਹ ਗੱਲ ਕਰਨ ਦਾ ਮਕਸਦ ਹੈ ਕਿ ਇਹ ਯਾਦਾਂ ਜਿਹੜੀਆਂ ਨੇ ਨਾ ਇਹ ਅਸੀਂ ਸਮੇਟ ਲਾਂਗੇ। ਸਾਡੇ ਉਸਤਾਦ ਮੁਹਤਰਮ ਦੇ ਨਾਲ ਬੜੀਆਂ ਯਾਦਾਂ ਹੈਗੀਆਂ ਨੇ ਤੇ ਇਨਸ਼ਾਅੱਲਾ ਤਾਲਾ ਅੱਲਾ ਜ਼ਿੰਦਗੀ ਦੇਵੇ, ਅੱਲਾ ਉਹਨਾਂ ਨੂੰ ਵੀ ਤੰਦਰੁਸਤੀ ਸਿਹਤ ਦੇਵੇ ਜੀ। ਜ਼ਿੰਦਗੀ ਤੰਦਰੁਸਤੀ, ਇਮਾਨ ਦੀ ਸਲਾਮਤੀ, ਪੁਖਤਗੀ ਤੇ ਅਸੀਂ ਯਾਰ ਇੰਜੀ ਪਿਆਰ ਮੁਹੱਬਤ ਨਾਲ ਮਿੱਠੇ ਉਹਨਾਂ ਰਹੀਏ। ਦਾ ਸਾਇਆ ਸਾਡੇ ਸਿਰਾਂ ਤੇ ਮਾਲਕ ਸਲਾਮਤ ਰੱਖੇ। ਕੀ ਬਾਤ ਹੈ ਮੇਰੇ ਸਾਰੀ ਦੁਨੀਆ ਯਾਰ ਅੱਲਾ ਪਾਕ ਖੁਸ਼ ਰੱਖੇ। ਤੇ ਨਾਲੇ ਨਾਜ਼ਰੀਨ ਇੱਕ ਗੱਲ ਮੈਂ ਹੋਰ ਕਰਨੀ ਚਾਹ ਰਿਹਾ, ਅਕਸਰ ਯਾਨੀ ਕਿ ਤੁਸੀਂ ਵੇਖਿਆ ਕਿ ਪ੍ਰੋਗਰਾਮ ਦੇ ਵਿੱਚ ਸਾਜਦ ਭਾਈ ਹੋ ਗਏ, ਫਰੀਦ ਭਾਈ ਹੋ ਗਏ, ਮੈਨੂੰ ਛੇੜਦੇ ਰਹਿੰਦੇ ਨੇ। ਇਹ ਥੋੜਾ ਜਿਹਾ ਯਾਨੀ ਕਿ ਨਾ ਸਾਡਾ ਸਕ੍ਰਿਪਟਡ ਹੁੰਦਾ ਹੈ, ਠੀਕ ਹੈ ਨਾ। ਤੇ ਬਸ ਆਪਣੀ ਮੁਹੱਬਤ ਪਿਆਰ ਇੰਝ ਹੀ ਯਾਨੀ ਕਿ ਕਾਇਮ ਨਾਮ ਰੱਖਿਆ ਕਰੋ। ਤੇ ਦੂਸਰੇ ਨੰਬਰ ਤੇ ਹਰ ਬੰਦਾ ਕੋਈ ਕੰਪਲੀਟ ਨਹੀਂ ਹੁੰਦਾ, ਕੋਈ ਵੀ ਕੰਪਲੀਟ ਨਹੀਂ ਹੁੰਦਾ, ਗਲਤੀਆਂ ਹੁੰਦੀਆਂ ਰਹਿੰਦੀਆਂ ਨੇ। ਮੈਂ ਕਹਿੰਦਾ ਕਿ ਮੈਂ ਕੋਈ ਏਡਾ ਅੱਛਾ ਐਕਟਰ ਨਹੀਂ, ਫਰੀਦ ਇਹ ਉਹ ਸਾਰੇ ਹੀ ਅਸੀਂ ਇੱਕ ਲਿਮਿਟਡ ਜਿਹੀ ਕੋਸ਼ਿਸ਼ ਕਰਦੇ ਰਹਿੰਦੇ ਆ, ਐਫਰਟ ਕਰਦੇ ਰਹਿੰਦੇ ਆ ਕਿ ਅਸੀਂ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟਾਂ ਔਰ ਹੰਸੀਆਂ ਬਖੇਰਤੇ ਰਹੇ। ਵਾਹ। ਤੇ ਯਾਰ ਕਮੈਂਟਸ ਕਰਨ ਤੱਕ, ਕਮੈਂਟਸ ਕਰਦੇ ਵਕਤ ਯਾਰ ਥੋੜਾ ਜਿਹਾ ਸੋਚ ਲਿਆ ਕਰੋ ਯਾਰ। ਮੈਂ ਪਹਿਲੇ ਵੀ ਇੱਕ ਗੱਲ ਕੀਤੀ ਕਿ ਜਦੋਂ ਤੁਸੀਂ ਪੱਥਰ ਸਿੱਟਦੇ ਹੋ ਨਾ ਪਾਣੀ ਦੇ ਵਿੱਚ ਤੇ ਇਨਸਾਨ ਨੂੰ ਨਹੀਂ ਪਤਾ ਹੁੰਦਾ ਕਿ ਕਿੰਨੀ ਗਹਿਰਾਈ 'ਚ ਪੱਥਰ ਚਲਾ ਗਿਆ। ਹਾਏ ਹਾਏ। ਲੇਕਿਨ ਇਸਲਾਹ ਹੋਰ ਚੀਜ਼ ਹੁੰਦੀ ਹੈ, ਡਾਇਰੈਕਟ ਕਮੈਂਟਸ ਕਰ ਦੇਣਾ ਹੋਰ ਚੀਜ਼ ਹੁੰਦੀ ਹੈ। ਤੇ ਆਪਣਾ ਬਹੁਤ ਬਹੁਤ ਖਿਆਲ ਰੱਖਿਆ ਕਰੋ, ਇੱਕ ਦੂਸਰੇ ਦਾ ਖਿਆਲ ਰੱਖਿਆ ਕਰੋ। ਤੇ ਸਾਡੇ ਚੈਨਲ ਨੂੰ ਲਾइक करो, शेयर करो, ਤੇ सब्सक्राइब करो। आपकी मोहब्बतों का, आपके प्यार का बेहद शुक्रिया। थैंक्स फॉर लॉट बंडल ऑफ थैंक्स फॉर द मेनी ग्रेशन फॉर द हैव टू नथिंग सो अपॉन देम क्लियर दैट फॉर नाज़रीन देख रहे हो, थैंक्स नेशन टू द बाइट इमरान। वेरी गुड।